ਦੀਪ ਸਿੱਧੂ ਦੇ ਨਾਲ ਕਦੇ ਮਿਲਾਪ ਹੋਇਆ ਸੀ? ਨਹੀਂ, ਮਿਲਾਪ ਨਹੀਂ ਹੋਇਆ ਸੀਗਾ, ਬਟ ਦਿਲੋਂ ਪਿਆਰ ਸੀਗਾ। ਹੁਣ ਦੀ ਗੱਲ ਕਰਦਾ ਸੀ, ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦਾ ਸੀ, ਨੌਜਵਾਨ ਨੂੰ ਇੱਕ ਜਗਾ ਰਿਹਾ ਸੀਗਾ, ਕਿਉਂਕਿ ਨਿਸ਼ਾਨ ਸਾਹਿਬ ਦੀ ਗੱਲ ਕਰਦਾ ਸੀ, ਸਰਕਾਰ ਨੂੰ ਇਹੀ ਚੁੱਭਦਾ ਸੀਗਾ। ਹਾਂਜੀ, ਮੈਂ ਉਹਦੇ ਤਕਰੀਰਾਂ ਬਹੁਤ ਸੁਣੀਆਂ, ਸਪੀਚਾਂ ਸੁਣਦਾ ਰਿਹਾ, ਉਹ ਸੰਤ ਭਿੰਡਰਾਂ ਦੇ ਸਪੀਚਾਂ ਬੋਲਣ ਦਾ ਮੈਂ ਵੀ ਪੜ੍ਹੇ ਹੋਏ ਆ। ਜਿਵੇਂ ਲਾਲਗੜ੍ਹ ਦੇ ਕਹਿੰਦੇ ਨਿਸ਼ਾਨ ਸਾਹਿਬ ਚਲਾਇਆ ਸੀ, ਉਹ ਅੱਜ ਕਹਿੰਦੇ ਗਦਾਰ ਸੀਗਾ। ਆ ਗਦਾਰਾਂ ਦੇ ਇਕੱਠ ਵੇਖੋ ਕਿੰਨਾ, ਘੱਟੋ ਘੱਟ 5 ਤੋਂ 6 ਲੱਖ ਦਾ ਇਕੱਠ ਹੋਊਗਾ। ਦੁਨੀਆ ਵੇਖੋ ਹਜੇ ਤੱਕ ਆ ਰਹੀ ਆ। ਸਰਕਾਰ ਨੇ ਸਾਤੋਂ ਹੀਰਾ ਖੋਲਿਆ, ਸਾਤੋਂ ਸਾਂਭਿਆ ਨਹੀਂ ਗਿਆ। ਬਸ ਸਾਡੇ ਨਕੰਮੇ ਲੀਡਰ ਸੀ, ਸਾਰੇ ਨਕੰਮੀ ਲੀਡਰਸ਼ਿਪ ਆ। ਬੇਦਾਗ ਬੰਦਾ ਸੀਗਾ, ਕੋਈ ਵੀ ਦਾਗ ਉੱਤੇ ਵੱਢ ਨਹੀਂ ਸਕਦਾ ਗਾ। ਅੱਜ ਉਹ ਮਹਾਨ ਆਤਮਾ ਦੀਪ ਸਿੱਧੂ, ਜਿਸ ਨੇ ਲੰਬਾ ਸਮਾਂ ਸੰਘਰਸ਼ ਕਰਕੇ ਆਪਣੇ ਆਪ ਨੂੰ ਬੇਦਾਗ ਸਾਬਤ ਕੀਤਾ, ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਉਹ ਨੌਜਵਾਨ ਵੀਰ ਦੀਪ ਸਿੱਧੂ ਸਾਡੇ ਕੋਲੋਂ ਸਦਾ ਵਾਸਤੇ ਅਲਵਿਦਾ ਹੋ ਚੁੱਕਾ ਹੈ। ਤਾਂ ਅੱਜ ਪੰਜਾਬ ਕੀ ਹਰੇਕ ਦੁਨੀਆ ਦੇ ਵਿੱਚ ਵਸਣ ਵਾਲੇ ਵਿਅਕਤੀ ਦੀ, ਭੈਣ ਦੀ ਅੱਖ ਜਿਹੜੀ ਨਮ ਹੈ, ਅੱਖ ਦੇ ਵਿੱਚ ਹੰਝੂ ਆ ਰਹੇ ਨੇ ਦੀਪ ਸਿੱਧੂ ਦੁਆਰਾ ਕੀਤੀ ਹੋਈ ਤਕਰੀਰ ਨੂੰ ਸੁਣ ਕੇ। ਵਿਦਵਾਨ ਪੁਰਖਾਂ ਦਾ ਵੀ ਕਥਨ ਹੈ ਕਿ ਅਜਿਹੇ ਲੋਕ ਥੋੜੀ ਉਮਰ ਲੈ ਕੇ ਸੰਸਾਰ ਵਿੱਚ ਆਉਂਦੇ ਨੇ, ਪਰ ਥੋੜੇ ਸਮੇਂ ਅੰਦਰ ਬਹੁਤੀਆਂ ਯਾਦਾਂ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਪ੍ਰੇਰਣਾ ਦੇ ਕੇ ਜਲਦੀ ਦੇ ਨਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਸੱਚਮੁੱਚ ਦੀਪ ਸਿੱਧੂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਕਰਕੇ ਹਰ ਵਿਅਕਤੀ ਦੀ ਅੱਖ ਇੱਕ ਵਾਰ ਨਮ ਜ਼ਰੂਰ ਹੋਵੇਗੀ, ਕਿਉਂਕਿ ਉਸ ਦੇ ਨਾਲ ਗੁਜ਼ਾਰੇ ਹੋਏ ਪਲ, ਕੀਤੀਆਂ ਹੋਈਆਂ ਗੱਲਾਂ ਔਰ ਕੀਤੇ ਹੋਏ ਪਲ ਸਾਂਝੇ ਜਿਹੜੇ ਨੇ ਉਹ ਕਦੇ ਵਾਸਤੇ ਵੀ ਭੁੱਲ ਨਹੀਂ ਸਕਾਂਗੇ। ਸ਼ਮਸ਼ਾਨ ਘਾਟ ਦੇ ਵਿੱਚ ਦੀਪ ਸਿੱਧੂ ਦੀ ਦੇਹੀ ਨੂੰ ਲਿਆਂਦਾ ਜਾਣਾ ਹੈ ਔਰ ਅੰਤਮ ਕਿਰਿਆਵਾਂ ਜਿਹੜੀਆਂ ਨੇ ਉਹ ਕੀਤੀਆਂ ਜਾਣੀਆਂ ਨੇ। ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਦਾ ਜਿਹੜਾ ਹੈ ਸ਼ਰਧਾਂਜਲੀ ਕਰਨ ਵਾਸਤੇ ਕੀਤਾ ਹੋਇਆ ਸਜਦਾ ਜਿਹੜਾ ਹੈ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਣੀ ਹੈ। ਤਾਂ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਮਨਾਂ ਦੇ ਅੰਦਰ ਉਸ ਸਿਸਟਮ ਦੇ ਪ੍ਰਤੀ, ਉਸ ਭਾਰਤੀ ਨਿਜ਼ਾਮ ਦੇ ਪ੍ਰਤੀ ਮਨ ਦੇ ਵਿੱਚ ਗਿਲਾ ਹੈ, ਜਿਸ ਭਾਰਤੀ ਨਿਜ਼ਾਮ ਦਾ ਜਾਂ ਗਿਣੀਮਿੱਥੀ ਸਾਜ਼ਿਸ਼ ਦਾ ਦੀਪ ਸਿੱਧੂ ਨੂੰ ਵੀ ਸ਼ਿਕਾਰ ਹੋਣਾ ਪਿਆ ਹੈ। ਪਤਾ ਨਹੀਂ ਰੋਜ਼ਾਮਰੀ ਜ਼ਿੰਦਗੀ ਦੇ ਵਿੱਚੋਂ ਕਿੰਨੇ ਕੁ ਅਜਿਹੇ ਨੌਜਵਾਨ ਹੋਣਗੇ ਜਿਹੜੇ ਨਿਤ ਮੌਤ ਦੀ ਭੇਂਟ ਚੜ੍ਹਦੇ ਹਨ, ਪਰ ਦੀਪ ਸਿੱਧੂ ਦੀ ਮੌਤ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜਾ ਹੈ ਇੱਕ ਵਪਾਰ ਜੁੜਿਆ ਹੋਇਆ ਹੈ। ਸਾਡੇ ਨਾਲ ਇੱਥੇ ਇੱਕ ਵੀਰ ਹੈ, ਉਹਦੇ ਵੀਰ ਦੇ ਨਾਲ ਗੱਲਬਾਤ ਕਰਾਂਗੇ। ਵੀਰ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਇਸ ਮੋਗੇ ਤੋਂ ਆਈ ਪਿੰਡ 'ਚ। ਦੀਪ ਸਿੱਧੂ ਦੇ ਨਾਲ ਕਦੇ ਮਿਲਾਪ ਹੋਇਆ ਸੀ? ਨਹੀਂ, ਮਿਲਾਪ ਨਹੀਂ ਹੋਇਆ ਸੀਗਾ, ਬਟ ਦਿਲੋਂ ਪਿਆਰ ਸੀਗਾ। ਜਦੋਂ ਜਦ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ, ਲੜਦਾ ਸੀ, ਪੰਜਾਬ ਦੀ ਹੋਂਦ ਦੀ ਗੱਲ ਕਰਦਾ ਸੀ, ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦਾ ਸੀ, ਨੌਜਵਾਨ ਨੂੰ ਇੱਕ ਜਗਾ ਰਿਹਾ ਸੀਗਾ। ਜਿੱਦਾਂ ਆਪਾਂ ਕਹਿ ਦਈਏ ਇੱਕ ਕੋਈ ਚੀਜ਼ ਉੱਗਦੀ ਹੁੰਦੀ ਆ। ਬਈ, ਜਦੋਂ ਸਾਡੇ ਇਤਿਹਾਸ ਦੀ ਗੱਲ ਕਰਦੇ ਹਾਂ, ਅਸੀਂ ਇਤਿਹਾਸ ਦੇ ਵਿੱਚ ਕੁਰਬਾਨੀਆਂ ਦਿੱਤੀਆਂ, ਸਿਰ ਦਿੰਦੇ ਆਏ ਹਾਂ, ਪਰ ਅੱਜ ਹੌਸਲਾ ਕਿਹੜੀ ਗੱਲੋਂ ਹਾਰਿਆ? ਹੌਸਲਾ ਇਸ ਗੱਲੋਂ ਹਾਰਿਆ ਨਾ, ਕਿਉਂਕਿ ਨਿਸ਼ਾਨ ਸਾਹਿਬ ਦੀ ਗੱਲ ਕਰਦਾ ਸੀ, ਸਰਕਾਰ ਨੂੰ ਇਹੀ ਚੁੱਭਦਾ ਸੀਗਾ। ਕਿਉਂਕਿ ਸਿੱਖਾਂ ਜਦੋਂ ਆਪਦੇ ਪੜ੍ਹਿਆ ਲਿਖਿਆ ਨੌਜਵਾਨ ਸੀਗਾ, ਜਿਵੇਂ ਸਿਮਰਜੀਤ ਮਾਨ ਨੇ ਕਿਹਾ ਸੀਗਾ ਕਿ ਅੱਜ ਸਾਨੂੰ ਸਾਡੀ ਕੌਮ ਨੂੰ ਲੀਡਰ ਮਿਲ ਗਿਆ, ਇੱਕ ਪੜ੍ਹਿਆ ਲਿਖਿਆ ਲੀਡਰ ਮਿਲ ਗਿਆ, ਜਿਹਦਾ ਹੁਣ ਮੈਂ ਬੇਫਿਕਰ ਹਾਂ ਬਈ ਜਿਹਦੀ ਹੱਥ ਕਮਾਨ ਮੈਂ ਦੇ ਸਕਦਾ ਵਾਂ। ਪਰ ਇਹ ਸਰਕਾਰ ਨੂੰ ਮਨਜ਼ੂਰ ਨਹੀਂ ਸੀਗਾ ਕਿ ਨੌਜਵਾਨਾਂ ਨੂੰ ਉਭਾਰ ਸਕੇ ਔਰ ਸਿੱਖੀ ਵੱਲ ਲੈ ਸਕੇ ਤੇ ਪੰਜਾਬ ਦੇ ਮਸਲੇ ਚੱਕੇ ਜਾਣ, ਪੰਜਾਬ ਦੁਆਰਾ ਉਸੇ ਲਈ ਤੇ ਆ ਸਕੇ, ਕਿਉਂਕਿ ਆਪਣੀ ਇੱਕ ਨਸਲ ਕੁਸ਼ੀ ਹੋ ਰਹੀ ਆ ਜੀ। ਇਹ ਦੀਪ ਦੀ ਜਿਹੜੀ ਦਿੱਤੀ ਹੋਈ ਤਕਰੀਰ ਸੀ, ਉਹਦਾ ਕਰਕੇ ਤੁਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਹੋ, ਉਹਨਾਂ ਦਾ ਸੰਸਾਰ ਦੇ ਵਿੱਚ ਵਿਚਰਨ ਦਾ ਢੰਗ ਤਰੀਕਾ ਇਸ ਕਰਕੇ ਯਾਦ ਕਰਦੇ ਹੋ? ਹਾਂਜੀ, ਮੈਂ ਉਹਦੇ ਤਕਰੀਰਾਂ ਬਹੁਤ ਸੁਣੀਆਂ, ਸਪੀਚਾਂ ਸੁਣਦਾ ਰਿਹਾ, ਉਹ ਸੰਤ ਭਿੰਡਰਾਂ ਦੇ ਸਪੀਚਾਂ ਬੋਲਣ ਦਾ ਮੈਂ ਵੀ ਪੜ੍ਹੇ ਹੋਏ ਆ। ਤੇ ਜਿੱਦਾਂ ਵੀ ਆਪਾਂ ਜਿਵੇਂ ਲਾਲਗੜ੍ਹ ਦੇ ਕਹਿੰਦੇ ਨਿਸ਼ਾਨ ਸਾਹਿਬ ਚਲਾਇਆ ਸੀ, ਉਹ ਅੱਜ ਕਹਿੰਦੇ ਗਦਾਰ ਸੀਗਾ। ਆ ਗਦਾਰਾਂ ਦਾ ਇਕੱਠ ਵੇਖੋ ਕਿੰਨਾ, ਘੱਟੋ ਘੱਟ 5 ਤੋਂ 6 ਲੱਖ ਦਾ ਇਕੱਠ ਹੋਊਗਾ। ਦੁਨੀਆ ਵੇਖੋ ਹਜੇ ਤੱਕ ਆ ਰਹੀ ਆ। ਇਹ ਗਦਾਰਾਂ ਦਾ ਇਕੱਠ ਹੁੰਦਾ। ਸਾਡਾ
ਸਰਕਾਰ ਨੇ ਸਾਤੋਂ ਹੀਰਾ ਖੋਲਿਆ, ਸਾਤੋਂ ਸਾਂਭਿਆ ਨਹੀਂ ਗਿਆ। ਬਸ ਸਾਡੇ ਨਕੰਮੇ ਲੀਡਰ ਸੀ, ਸਾਡੀ ਨਕੰਮੀ ਲੀਡਰਸ਼ਿਪ ਆ, ਸਾਡੀ ਨਕੰਮੀ ਦਮਦਮ ਟਕਸਾ ਦਾ ਧੁੰਮਾ ਹੈ ਬਾਈ। ਵੱਡੀ ਸ਼੍ਰੋਮਣੀ ਕਮੇਟੀ ਦੀ ਆ ਬਾਈ, ਜਿਹੜੇ ਅੰਕਲ ਬਾਦਲਾਂ ਨੂੰ ਸਪੋਰਟ ਕਰਦੇ ਆ। ਇੱਕ ਸਾਡਾ ਪੜ੍ਹਿਆ ਲਿਖਿਆ ਨੌਜਵਾਨ ਸੀ, ਉਸ ਇੱਕ ਪੇਸ਼ੇਵਰ ਵਕੀਲ ਸੀ, ਉਹਨੂੰ ਕੀ ਲੋੜ ਸੀ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਇੱਕ ਇੱਥੇ ਪੰਜਾਬ ਦੇ ਵਿੱਚ ਪੰਜਾਬ 'ਚ ਲੜਨ ਦੀ ਲੋੜ ਕੀ ਸੀ ਉਹਨੂੰ? ਵਧੀਆ ਫਲੈਟਾਂ ਰਹਿੰਦੇ, ਵਧੀਆ ਗੱਡੀਆਂ 'ਚ ਰਹਿੰਦੇ, ਵਧੀਆ ਹਵਾਈ ਜਹਾਜ਼ਾਂ ਰਹਿੰਦਾ ਸੀਗਾ, ਉਹਨੂੰ ਕੀ ਲੋੜ ਸੀ ਇੱਥੇ ਲੜਨ ਦੀ? ਬਾਈ ਵੱਡੀ ਗੱਲ ਤੇ ਨਾ ਬਾਈ, ਦੀਪ ਸਿੱਧੂ ਦੀ ਗੱਲ ਕਰੀਏ ਬੇਦਾਗ ਹੋ ਕੇ, ਕਿਹਾ ਉਹਦੇ ਕੋਈ ਜਿਸ ਤਰੀਕੇ ਦੇ ਨਾਲ ਉਹਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਦੀਪ ਸਿੱਧੂ ਮੌਜੂਦਾ ਸਮੇਂ ਦੇ ਵਿੱਚ ਬੇਦਾਗ ਹੋ ਕੇ ਇਸ ਦੁਨੀਆ ਤੋਂ ਰੁਖਸਤ ਹੋਏ ਨੇ। ਬਈ ਕੋਈ ਵੀ ਦਾਗ ਬੇਦਾਗ ਬੰਦਾ ਸੀਗਾ, ਕੋਈ ਵੀ ਦਾਗ ਉੱਤੇ ਵੱਢ ਨਹੀਂ ਸਕਦਾਗਾ, ਕਿਉਂਕਿ ਲੋਕਾਂ ਨੂੰ ਜਿਵੇਂ ਜਿਹੜੇ ਕਹਿੰਦੇ ਕਿਰਦਾਰ ਸੀਗਾ ਜਾਂ ਕੁਝ ਵੀ ਆ, ਉਹਨਾਂ ਨੂੰ ਇਦਾਂ ਲੱਗਦਾ ਜਿਵੇਂ ਦੀਪ ਦੀ ਚੜ੍ਹਾਈ ਬਣ ਰਹੀ ਹੈ ਜਾਂ ਕੁਝ ਵੀ ਆ। ਨੌਜਵਾਨ ਯੂਥ ਜੁੜ ਰਿਹਾ ਸੀਗਾ, ਅੱਜ ਵੀ ਤੁਸੀਂ ਦੇਖ ਲਓ ਸਭ ਨੌਜਵਾਨ ਹੀ ਆਇਆ ਇੱਥੇ। ਪਰ ਸਾਨੂੰ ਬਹੁਤ ਅਫਸੋਸ ਆ, ਸਾਡਾ ਹੀਰਾ ਸਾਂਭਿਆ ਨਹੀਂ ਗਿਆ। ਸ਼ਾਇਦ ਪੰਜਾਬ 30-40 ਸਾਲ ਫਿਰ ਪਿੱਛੇ ਉੱਡ ਗਿਆ। ਨੌਜਵਾਨਾਂ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਅਫਸੋਸ ਹੈ, ਗਿਲਾ ਹੈ ਕਿ ਦੀਪ ਦੀ ਉਮਰ ਅਜੇ ਨਹੀਂ ਸੀ ਇਸ ਸੰਸਾਰ ਨੂੰ ਅਲਵਿਦਾ ਕਹਿੰਦੀ, ਇਸ ਸੰਸਾਰ ਤੋਂ ਜਾਣ ਦੀ, ਪਰ ਬੇਵਕਤੀ ਮੌਤ ਨੇ ਉਹ ਕੌਮ ਦੇ ਕੋਲੋਂ ਜਿਹੜਾ ਕੌਮੀ ਹੀਰਾ ਸੀ ਉਹ ਸਦਾ ਵਾਸਤੇ ਖੋਲਿਆ ਹੈ। ਬੜੇ ਲੰਮੇਰੇ ਸਮੇਂ ਬਾਅਦ ਇਸ ਤਰ੍ਹਾਂ ਦੇ ਜਿਹੜੇ ਯੋਧੇ ਨੇ, ਜਿਹੜੇ ਆਪਾਂ ਕੌਮ ਨੂੰ ਸਮਰਪਿਤ ਕਰਕੇ ਜਾਂ ਜਿਹੜੇ ਕੌਮ ਨੂੰ ਲਗਾਤਾਰ ਇਸ ਤਰ੍ਹਾਂ ਦੀਆਂ ਤਕਰੀਰਾਂ ਦੇ ਰਾਹੀਂ ਪ੍ਰੇਰਨਾ ਸਰੋਤ ਬਣ ਕੇ ਜਿਹੜੇ ਲਗਾਤਾਰ ਕੌਮ ਵਾਸਤੇ ਆਪਾ ਵਾਰਨ ਦੀ ਗੱਲ ਕਰਦੇ ਨੇ ਜਾਂ ਕੌਮ ਆਪਾ ਵਾਰਦੇ ਨੇ, ਤਾਂ ਅਜਿਹੇ ਨੌਜਵਾਨਾਂ ਨੂੰ, ਅਜਿਹੇ ਯੋਧਿਆਂ ਨੂੰ, ਕੌਮੀ ਹੀਰਿਆਂ ਨੂੰ ਸਦਾ ਹੀ ਯਾਦ ਕੀਤਾ ਜਾਵੇਗਾ। ਤਾਂ ਇਹ ਸ਼ਮਸ਼ਾਨ ਭੂਮੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿੱਖ ਸੰਗਤ ਦਾ, ਨੌਜਵਾਨਾਂ ਦਾ ਇਕੱਠ ਹੈ, ਕਿਉਂਕਿ ਅੰਤਮ ਵਿਦਾਇਗੀ, ਅੰਤਮ ਸ਼ਰਧਾਂਜਲੀ ਜਿਹੜਾ ਹੈ ਬਾਈ ਦੀਪ ਸਿੱਧੂ ਨੂੰ ਦਿੱਤੀ ਜਾਣੀ ਹੈ। ਨੀਲੀਆਂ ਪੀਲੀਆਂ ਦਸਤਾਰਾਂ ਦੇ ਵਿੱਚ ਖਾਲਸਾਈ ਰਵਾਇਤਾਂ ਦੇ ਮੁਤਾਬਕ ਬਾਈ ਦੀਪ ਸਿੱਧੂ ਨੂੰ ਅਲਵਿਦਾ ਕਿਹਾ ਜਾਣਾ ਹੈ।